ਦ ਨਿਊਯਾਰਕ ਟਾਈਮਜ਼ ਦੇ ਵਿੱਚ ਉਹਦੀ ਰਿਪੋਰਟ ਦੇ ਮੁਤਾਬਕ ਇੱਕ ਨਾਮ ਸਾਹਮਣੇ ਆ ਰਿਹਾ, ਨਿਖਿਲ ਗੁਪਤਾ ਦਾ। ਨਿਖਿਲ ਗੁਪਤਾ ਨੇ ਅਮਰੀਕਾ ਦੇ ਵਿੱਚ ਇੱਕ ਸਿੱਖ ਰਹਿਨੁਮਾ ਦੇ ਕਤਲ ਦੀ ਨਾਕਾਮ ਸਾਜ਼ਿਸ਼ ਦੇ ਵਿੱਚ ਆਪ ਦਾ ਜੁਰਮ ਕਬੂਲ ਕਰ ਲਿਆ। ਔਰ ਇਹ ਉਹੀ ਮਾਮਲਾ ਹੈ ਜਿਹਨੂੰ ਪਹਿਲੇ ਕਿ ਝੂਠਾ ਔਰ ਇਲਜ਼ਾਮ ਔਰ ਇੱਕ ਸਿਆਸੀ ਪ੍ਰੋਪਗੈਂਡਾ ਉਹਨੂੰ ਆਖਦੇ ਪਏ ਸੀ, ਲੇਕਿਨ ਹੁਣ ਸਵਾਲ ਇਹ ਹੈ ਕਿ ਅਗਰ ਇਹ ਸਾਰਾ ਕੁਝ ਮਨ ਘੜਤ ਸੀ ਤਾਂ ਫਿਰ ਅਮਰੀਕੀ ਵਫਾਕੀ ਅਦਾਲਤ ਦੇ ਵਿੱਚ ਖੜੇ ਹੋ ਕੇ ਇਤਰਾਫ ਕਿਉਂ ਕੀਤਾ ਗਿਆ। ਇਸ ਸਾਜ਼ਿਸ਼ ਦਾ ਹਦਫ ਹੈ ਇੱਕ ਬੰਦਾ ਜਿਹੜਾ ਇਹਨਾਂ ਨੂੰ ਇੰਡੀਆ ਨੂੰ ਪੜਨੇ ਪਾਈ ਬੈਠਾ ਹੈ। ਉਹ ਨਾਂ ਹੈਗਾ ਗੁਰਪੰਤ ਸਿੰਘ ਪੰਨੂ ਸਾਹਿਬ। ਤੁਸੀਂ ਉਹਨਾਂ ਦੇ ਨਜ਼ਰੀਏ ਤੋਂ ਇਖਤਲਾਫ ਕਰ ਸਕਦੇ ਹੋ ਕਿ ਸਵਾਲ ਇਹ ਹੈ ਕਿ ਕੀ ਇਖਤਲਾਫ ਦਾ ਜਵਾਬ ਕਤਲ ਕਰਨਾ ਹੈ। ਭਾਰਤ ਆਪਣੇ ਆਪ ਨੂੰ ਦੁਨੀਆ ਦੀ ਬਹੁਤ ਵੱਡੀ ਜਮਹੂਰੀਅਤ ਕਹਿੰਦਾ, ਕੁੱਤਿਆਂ ਵਾਲੀ ਜ਼ਿੰਦਗੀ ਹੋਈ ਪਈ ਹੈ ਹਿੰਦੂਆਂ ਦੀ ਵੀ ਉੱਥੇ। ਕਿਸਾਨਾਂ ਦੀ ਤਹਿਰੀਕ ਦੇਖੀ, ਸ਼ਹਿਰੀਅਤ ਦੇ ਕਾਨੂੰਨ ਦੇ ਖਿਲਾਫ ਇਤਜਾਜ ਦੇਖੇ ਨੇ, ਕਸ਼ਮੀਰ ਦੇ ਵਿੱਚ ਜਿਹੜੀਆਂ ਪਾਬੰਦੀਆਂ ਨੇ ਉਹ ਦੇਖੀਆਂ ਨੇ। ਹਰ ਜਗ੍ਹਾ ਤੇ ਭਾਰਤ ਦੇ ਵਿੱਚ ਇੱਕ ਖਾਸ ਕਿਸਮ ਦਾ ਮਾਹੌਲ ਬਣਿਆ ਹੋਇਆ, ਲੇਕਿਨ ਜਿਹੜਾ ਬੰਦਾ ਇਹਨਾਂ ਤੋਂ ਇਖਤਲਾਫ ਕਰਦਾ ਹੈ ਉਹਨੂੰ ਗੱਦਾਰ ਕਹਿ ਦਿੰਦੇ। ਸੁਣਨ ਵਾਲਿਓ, ਇਹ ਮਾਮਲਾ ਸਿਰਫ ਔਰ ਸਿਰਫ ਅਮਰੀਕਾ ਤੱਕ ਮਹਦੂਦ ਨਹੀਂ ਹੈਗਾ। ਕੈਨੇਡਾ ਦੇ ਵਿੱਚ ਸਿੱਖ ਰਹਿਨੁਮਾ ਦੇ ਕਤਲ ਤੋਂ ਬਾਅਦ ਵੀ ਉਂਗਲੀਆਂ ਨਈ ਦਿੱਲੀ ਵੱਲ ਉੱਠਣਾ ਸ਼ੁਰੂ ਹੋ ਚੁੱਕੀਆਂ ਨੇ। बिस्मिल्लाहिर्रहमानिर्रहीम, अस्सलाम वालेकुम नाज़रीन, तुसीं देख रहे हो 360 डिजिटल पंजाबी और मैं हाँ तुहाडी मेज़बान शुमाइला नियाज़। अज जिहड़ी खबर सामने आंदी पई है वो सिर्फ और सिर्फ एक अदालती कार्रवाई नहीं हैगी कि तुसीं समझो कि जी ये बस अदालती कार्रवाई है ते गल खत्म हो गई, गल मुक गई। नहीं, इदां नहीं हैगा। ये उस बयानिए दी जिहड़ी गंढ है ना वो खोलदी पई है कि जिहड़ी सालां तो बड़ी महारत नाल इहनूं पैक कीता जा रिहा सी। ਇੰਨੀਆਂ ਗੰਢਾਂ ਗੁੰਢਾਂ ਤੇਜ਼ ਕੀਤੀਆਂ ਜਾ ਰਹੀਆਂ ਸੀ। ਇਹ ਮੇਰੇ ਆਪਣੇ ਅਲਫਾਜ਼ ਨਹੀਂ ਹੈਗੇ। ਦ ਨਿਊਯਾਰਕ ਟਾਈਮਜ਼ ਦੇ ਵਿੱਚ ਉਹਦੀ ਰਿਪੋਰਟ ਦੇ ਮੁਤਾਬਕ ਇੱਕ ਨਾਮ ਸਾਹਮਣੇ ਆ ਰਿਹਾ। ਨਾਮ ਸਾਹਮਣੇ ਆ ਰਿਹਾ ਜਨਾਬ ਨਿਖਿਲ ਗੁਪਤਾ ਦਾ। ਨਿਖਿਲ ਗੁਪਤਾ ਨੇ ਅਮਰੀਕਾ ਦੇ ਵਿੱਚ ਇੱਕ ਸਿੱਖ ਰਹਿਨੁਮਾ ਦੇ ਕਤਲ ਦੀ ਨਾਕਾਮ ਸਾਜ਼ਿਸ਼ ਦੇ ਵਿੱਚ ਆਪ ਦਾ ਜੁਰਮ ਕਬੂਲ ਕਰ ਲਿਆ। ਉਹਨੇ ਕਿਹਾ ਵੀ ਇਹ ਭਾਣਾ ਜਿਹੜਾ ਹੋਇਆ ਹੈ ਇਹ ਮੇਰੇ ਕੋਲੋਂ ਹੋਣਾ ਸੀ। ਔਰ ਇਹ ਉਹੀ ਮਾਮਲਾ ਹੈ ਜਿਹਨੂੰ ਪਹਿਲੇ ਕਿ ਝੂਠਾ ਔਰ ਇਲਜ਼ਾਮ ਕਿ ਇੰਜੀ ਗੱਲਾਂ ਕਰਦੇ ਨੇ, ਐਸਾ ਕੁਝ ਵੀ ਨਹੀਂ ਕੀਤਾ ਔਰ ਇੱਕ ਸਿਆਸੀ ਪ੍ਰੋਪਗੈਂਡਾ ਉਹਨੂੰ ਆਖਦੇ ਪਏ ਸੀ। ਲੇਕਿਨ ਹੁਣ ਸਵਾਲ ਇਹ ਹੈ ਕਿ ਅਗਰ ਇਹ ਸਾਰਾ ਕੁਝ ਮਨ ਘੜਤ ਸੀ ਤਾਂ ਫਿਰ ਅਮਰੀਕੀ ਵਫਾਕੀ ਅਦਾਲਤ ਦੇ ਵਿੱਚ ਖੜੇ ਹੋ ਕੇ ਇਤਰਾਫ ਕਿਉਂ ਕੀਤਾ ਗਿਆ। ਅਮਰੀਕਾ ਤੁਹਾਨੂੰ ਕੀ ਲੱਗਦਾ ਕਿ ਬੜੀ ਕਮਜ਼ੋਰ ਰਿਆਸਤ ਹੈ? ਅਮਰੀਕਾ ਦਾ ਡੰਕਾ ਵੱਜਦਾ ਹਰ ਪਾਸੇ। ਅਮਰੀਕਾ ਕੋਈ ਕਮਜ਼ੋਰ ਰਿਆਸਤ ਨਹੀਂ ਹੈਗੀ ਜਿੱਥੇ ਬਗੈਰ ਸਬੂਤ ਦੇ 24 ਸਾਲ ਤੱਕ ਕੈਦ ਦੀ ਇੱਕ ਮੁਮਕਿਨਾ ਸਜ਼ਾ ਦੀ ਗੱਲ ਹੋਵੇ। ਇਹ ਹੋ ਨਹੀਂ ਸਕਦਾ। ਹੁਣ ਤਾਂ ਜਿਹੜਾ ਨਾ ਉਹ ਮਾਮਲਾ ਮਜ਼ੀਦ ਖੁੱਲ ਕੇ ਸਾਹਮਣੇ ਆ ਗਿਆ ਔਰ ਵਾਜ਼ੇ ਹੋ ਗਿਆ ਕਿ ਕੌਣ ਕਿੱਥੋਂ ਬਹਿ ਕੇ ਕਿਹੜੀਆਂ ਤਲਾਵਾਂ ਨਾ ਪਾ ਰਿਹਾ ਸੀ। ਇਸ ਸਾਜ਼ਿਸ਼ ਦਾ ਹਦਫ ਕੌਣ ਸੀ? ਇਸ ਸਾਜ਼ਿਸ਼ ਦਾ ਹਦਫ ਹੈ ਇੱਕ ਬੰਦਾ ਜਿਹੜਾ ਇਹਨਾਂ ਨੂੰ ਇੰਡੀਆ ਨੂੰ ਪੜਨੇ ਪਾਈ ਬੈਠਾ ਹੈ ਵੀ ਆ ਜਾਓ ਬਈ। ਉਹ ਨਾਂ ਹੈਗਾ ਗੁਰਪੰਤ ਸਿੰਘ ਪੰਨੂ ਸਾਹਿਬ, ਜੋ ਕਿ ਤਨਜ਼ੀਮ 6 ਫॉर ਜਸਟਿਸ ਦੇ ਨਾਲ ਵਾਬਸਤਾ ਨੇ ਔਰ ਇਹਦੇ ਬਾਨੀ ਵੀ ਨੇ ਔਰ ਖਾਲਿਸਤਾਨ ਰੈਫਰੈਂਡਮ ਮੁਹਿੰਮ ਵੀ ਚਲਾਉਂਦੇ ਆ। ਤੁਸੀਂ ਉਹਨਾਂ ਦੇ ਨਜ਼ਰੀਏ ਤੋਂ ਇਖਤਲਾਫ ਕਰ ਸਕਦੇ ਹੋ, ਉਹਨਾਂ ਦੀ ਸਿਆਸਤ ਨੂੰ ਪਸੰਦ ਜਾਂ ਨਾਪਸੰਦ ਕਰ ਸਕਦੇ ਹੋ, ਲੇਕਿਨ ਸਵਾਲ ਇਹ ਹੈ ਕਿ ਕੀ ਮੈਂ ਹਜੇ ਵੀ ਇਹ ਚੀਜ਼ ਕਹਾਂਗੀ ਕਿ ਸਵਾਲ ਇਹ ਹੈ ਕਿ ਕੀ ਇਖਤਲਾਫ ਦਾ ਜਵਾਬ ਕਤਲ ਕਰਨਾ ਹੈ? ਇਸ ਇਖਤਲਾਫ ਦਾ ਜਵਾਬ ਕਤਲ ਦੀ ਸਾਜ਼ਿਸ਼ ਕਰਨਾ ਹੈ ਔਰ ਇਹ ਵੀ ਨਿਊਯਾਰਕ ਦੀ ਸਰਜ਼ਮੀਨ ਦੇ ਉੱਤੇ। और अगर कोई रियासत आपदे किसी भी बंदे नूं दबाउण दी कोशिश करती है, वो सरहद पार कोई कार्रवाई करती है, तो फिर तुसीं उहनूं जमहूरीयत नहीं कह सकते। ये वो जहनीयत हुंदी है जिहड़ी ताकत दे नशे दे विच डुब्बी हुंदी है। ये वो जहनीयत कहलाती है। यानी किन्ना उस बंदे ने इन्हां नूं पढ़ने पाया होया है कि उत्थों चक के इन्हां ने ओ न्यूयॉर्क दे विच साजिश कीती कि जनाब गुरपंत ਸਿੰਘ ਪੰਨੂ ਸਾਹਿਬ ਦੇ ਨਾਲ ਇਹ ਕੰਮ ਕਰਨਾ। ਭਾਰਤ ਆਪਣੇ ਆਪ ਨੂੰ ਦੁਨੀਆ ਦੀ ਬਹੁਤ ਵੱਡੀ ਜਮਹੂਰੀਅਤ ਕਹਿੰਦਾ, ਕੁੱਤਿਆਂ ਵਾਲੀ ਜ਼ਿੰਦਗੀ ਹੋਈ ਪਈ ਹੈ ਹਿੰਦੂਆਂ ਦੀ ਵੀ ਉੱਥੇ। ਇਹ ਹਾਲਾਤ ਵਾਕਿਆਤ ਨੇ। ਵੱਡੇ ਵੱਡੇ ਆਲਮੀ ਫੋਰਮ ਦੇ ਉੱਤੇ ਚੜ ਕੇ ਮੰਬੇ ਤੇ ਖੜੇ ਹੋ ਕੇ ਬੜਾ ਇਨਸਾਨੀ ਹਕੂਕ ਦਾ ਆਲਮ ਬਰਦਾਰ ਬਣਨ ਦੀ ਕੋਸ਼ਿਸ਼ ਕਰਦਾ ਔਰ ਕਾਨੂੰਨ ਦੀ ਹੁਕਮਰਾਨੀ ਕਰਨ ਦੀ ਕੋਸ਼ਿਸ਼ ਕਰਦਾ ਹੈ ਔਰ ਜਮਹੂਰੀ ਇਕਦਾਰ ਦੀ ਗੱਲ ਕਰਦਾ ਹੈ, ਲੇਕਿਨ ਜ਼ਮੀਨੀ ਹਕੀਕਤ ਤੋਂ ਭਾਰਤ ਬਹੁਤ ਦੂਰ ਹੈ। ਮੈਂ ਬਾਰ-ਬਾਰ ਇਹ ਚੀਜ਼ ਕੋਟ ਕਰਦੀ ਹਾਂ। ਕਿਸਾਨਾਂ ਦੀ ਤਹਿਰੀਕ ਦੇਖੀ, ਸ਼ਹਿਰੀਅਤ ਦੇ ਕਾਨੂੰਨ ਦੇ ਖਿਲਾਫ ਇਤਜਾਜ ਦੇਖੇ ਨੇ, ਕਸ਼ਮੀਰ ਦੇ ਵਿੱਚ ਜਿਹੜੀਆਂ ਪਾਬੰਦੀਆਂ ਨੇ ਉਹ ਦੇਖੀਆਂ ਨੇ, ਅਕਲੀਤਾਂ ਦੇ ਨਾਲ ਜੋ ਸਲੂਕ ਹੁੰਦਾ ਹੈ ਉਹ ਦੇਖਿਆ ਕਿਸੇ ਨੇ। ਹਰ ਜਗ੍ਹਾ ਤੇ ਭਾਰਤ ਦੇ ਵਿੱਚ ਇੱਕ ਖਾਸ ਕਿਸਮ ਦਾ ਮਾਹੌਲ ਬਣਿਆ ਹੋਇਆ, ਲੇਕਿਨ ਜਿਹੜਾ ਬੰਦਾ ਇਹਨਾਂ ਤੋਂ ਇਖਤਲਾਫ ਕਰਦਾ ਹੈ ਉਹਨੂੰ ਗੱਦਾਰ ਕਹਿ ਦਿੰਦੇ ਆ। ਹੁਣ ਅਗਰ ਬਰੂਨੇ ਮੁਲਕ ਜਿਹੜੇ ਰਹਿਨੁਮਾ ਬੈਠੇ ਨੇ ਉਹਨਾਂ ਦੇ ਨਾਲ ਵੀ ਇਹੀ ਹਿਕਮਤ ਅਮਲੀ ਅਪਣਾਈ ਜਾਂਦੀ ਪਈ ਹੈ ਤੇ ਜ਼ਾਹਰੀ ਗੱਲ ਹੈ ਉਹ ਸਿਰਫ ਪਾਕਿਸਤਾਨ ਨੇ ਨਹੀਂ ਬਲਕਿ ਪੂਰੀ ਦੁਨੀਆ ਨੇ ਸਵਾਲ ਤਾਂ ਫਿਰ ਚੁੱਕਣੇ ਆ ਨਾ। ਸੋ ਸੁਣਨ ਵਾਲਿਓ, ਇਹ ਮਾਮਲਾ ਸਿਰਫ ਔਰ ਸਿਰਫ ਅਮਰੀਕਾ ਤੱਕ ਮਹਦੂਦ ਨਹੀਂ ਹੈਗਾ। ਕੈਨੇਡਾ ਦੇ ਵਿੱਚ ਸਿੱਖ ਰਹਿਨੁਮਾ ਦੇ ਕਤਲ ਤੋਂ ਬਾਅਦ ਵੀ ਉਂਗਲੀਆਂ ਨਈ ਦਿੱਲੀ ਵੱਲ ਉੱਠਣਾ ਸ਼ੁਰੂ ਹੋ ਚੁੱਕੀਆਂ ਨੇ। ਇਸ ਵੇਲੇ ਬੜੇ ਸਖਤ ਬਿਆਨਾਤ ਵੀ ਚੱਲਦੇ ਪਏ ਨੇ। ਇੱਕ ਸਫਾਰਤੀ ਜਿਹੜੀ ਕਸ਼ੀਦਗੀ ਹੈ ਉਹ ਮਜ਼ੀਦ ਵੱਧਦੀ ਪਈ ਹੈ, ਲੇਕਿਨ ਭਾਰਤ ਨੇ ਹਰ ਇਲਜ਼ਾਮ ਨੂੰ ਮੁਸਤਰਦ ਕਰ ਦਿੱਤਾ ਹੈ। ਇਹ ਪਤਾ ਨਹੀਂ ਉਹ
ਕਿ ਪਾਣੀ ਜਾਂ ਇੰਜ ਕਰਦੇ ਨਾ ਇਹ ਪੀਂਦੇ ਉਹ ਛਿੜਕ ਲੈਂਦੇ ਆ, ਕਹਿੰਦੇ ਕਿ ਸਾਨੂੰ ਅਸੀਂ ਮੰਨਦੇ ਨਹੀਂ ਕਿਸੇ ਚੀਜ਼ ਨੂੰ। ਅਮਰੀਕਾ ਦੇ ਵਿੱਚ ਇੱਕ ਸ਼ਖਸ ਦਾ ਇਤਰਾਫ ਜੁਰਮ ਇਸ ਪੂਰੇ ਮਾਮਲੇ ਨੂੰ ਇੱਕ ਨਵੇਂ ਜ਼ਾਵੀਏ ਵਿੱਚ ਜਿਹੜਾ ਨਾ ਉਹ ਦੇਖਣ ਤੇ ਮਜਬੂਰ ਕਰਦਾ ਪਿਆ। ਅਗਰ ਪ੍ਰੋਸੀਕਿਊਟਰਸ ਇਹ ਕਹਿੰਦੇ ਪਏ ਨੇ ਕਿ ਜੀ ਇੱਕ ਭਾਰਤੀ ਸਰਕਾਰੀ ਅਹਿਲਕਾਰ ਨੇ ਇਹ ਮਨਸੂਬਾ ਤਿਆਰ ਕੀਤਾ, ਤਾਂ ਫਿਰ ਇਹ ਇਲਜ਼ਾਮ ਮਾਮੂਲੀ ਨਹੀਂ ਹੈਗਾ ਔਰ ਨਾ ਹੀ ਇਹ ਕਿਸੇ ਫਿਲਮੀ ਸਕ੍ਰਿਪਟ ਦਾ ਹਿੱਸਾ ਹੈ, ਬਲਕਿ ਇਹ ਇੱਕ ਖੁਦ ਮੁਖਤਾਰ ਰਿਆਸਤਾਂ ਦੇ ਦਰਮਿਆਨ ਇੱਕ ਇਤਮਾਦ ਦਾ ਜਿਹੜਾ ਬੁਹਰਾਨ ਹੈ ਨਾ ਉਹਦੀ ਅਲਾਮਤ ਹੈ। ਅੱਛਾ, ਭਾਰਤ ਹਮੇਸ਼ਾ ਦੂਸਰਿਆਂ ਵਾਸਤੇ ਜਿਹੜਾ ਖੱਡਾ ਖੋਦਣ ਦੀ ਕੋਸ਼ਿਸ਼ ਕਰਦਾ ਹੈ ਨਾ, ਉਸ ਖੱਡੇ ਦੇ ਵਿੱਚ ਇਹ ਆਪ ਹੀ ਡਿੱਗ ਕੇ ਦਫਨ ਹੋ ਜਾਂਦਾ ਹੈ। ਇਹ ਪਾਕਿਸਤਾਨ ਨੂੰ ਤੋੜਨ ਦੀ, ਪਾਕਿਸਤਾਨ ਦੇ ਖਿਲਾਫ ਬਿਆਨਾਤ ਉਹਦੇ ਵਿੱਚ ਕੋਈ ਕਮੀ ਨਹੀਂ ਛੱਡਦਾ, ਲੇਕਿਨ ਉਹਨਾਂ ਹੀ ਭਾਰਤ ਜ਼ਲੀਲ ਹੁੰਦਾ ਹੈ। ਸਵਾਲ ਇਹ ਵੀ ਹੈ ਕਿ ਖਾਲਿਸਤਾਨ ਦਾ ਜਦੋਂ ਨਾਮ ਆਉਂਦਾ ਹੈ ਤੇ ਭਾਰਤ ਦਾ ਰੱਦੇ-ਅਮਲ ਇੰਨਾ ਸ਼ਦੀਦ ਕਿਉਂ ਹੋ ਜਾਂਦਾ ਹੈ? ਖਾਲਿਸਤਾਨ ਦੇ ਨਾਮ ਦੇ ਉੱਤੇ ਕਿਉਂ ਮਰਨ ਵਾਲਾ ਹੋ ਜਾਂਦਾ ਹੈ? ਅਗਰ ਇਹ ਤਹਿਰੀਕ ਕਾਫੀ ਕਮਜ਼ੋਰ ਹੈ, ਇਹ ਬੜੀ ਗੈਰ ਮੌਸਰ ਹੈ, ਜਿਸ ਤਰ੍ਹਾਂ ਕਿ ਭਾਰਤ ਕਹਿੰਦਾ ਹੈ, ਹਮੇਸ਼ਾ ਹੀ ਬਿਆਨ ਦਿੰਦਾ ਨਾ ਇਸ ਤਰ੍ਹਾਂ ਦੇ, ਤਾਂ ਫਿਰ ਭਾਰਤ ਨਾ ਖੌਫ ਦਾ ਸ਼ਿਕਾਰ ਕਿਉਂ ਹੈ? ਵਜ੍ਹਾ ਬਈ ਜਮਹੂਰੀ ਰਿਆਸਤਾਂ ਜਿਹੜੀਆਂ ਹੈਗੀਆਂ ਉਹ ਨਜ਼ਰੀਆਤ ਦਾ ਮੁਕਾਬਲਾ ਜਦੋਂ ਵੀ ਕਰਦੀਆਂ ਉਹ ਇੱਕ ਨਜ਼ਰੀਏ ਨਾਲ ਕਰਦੀਆਂ, ਔਰ ਕਿਸੇ ਨਜ਼ਰੀਏ ਨੂੰ ਰੱਦ ਕਰਦੀਆਂ ਤਾਂ ਉਹ ਵੀ ਕਿਸੇ ਨਜ਼ਰੀਏ ਨਾਲ ਕਰਦੀਆਂ ਨੇ। ਬਿਆਨੀਏ ਦਾ ਜਵਾਬ ਬਿਆਨੀਏ ਨਾਲ ਦਿੰਦੀਆਂ ਨੇ। ਅਗਰ ਕਿਸੇ ਦੇ ਕੋਲੇ ਕੋਈ ਦਲੀਲ ਹੈਗਾ ਹੈ, ਕੋਈ ਕਿਸੇ ਨੂੰ ਕੋਈ ਕਾਇਲ ਕਰ ਸਕਦਾ ਹੈ, ਤਾਂ ਉਹਨੂੰ ਆਪਣੀ ਗੱਲ ਤੇ ਕਾਇਲ ਕਰ ਲੈਂਦਾ ਹੈ। ਲੇਕਿਨ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਅਗਰ ਕਿਸੇ ਨੂੰ ਕਾਇਲ ਨਾ ਕਰ ਸਕੋ ਤਾਂ ਉਹਦੇ ਵਾਸਤੇ ਗੋਲੀ ਜਾਂ ਸਾਜ਼ਿਸ਼ ਦਾ ਸਹਾਰਾ ਲਓ। ਕਿਉਂ ਬਈ? ਔਰ ਅਗਰ ਵਾਕਈ ਰਿਆਸਤੀ ਸਤਹ ਦੇ ਉੱਤੇ ਕੋਈ ਕਿਰਦਾਰ ਨਹੀਂ ਹੈਗਾ ਤਾਂ ਫਿਰ ਆਲਮੀ ਸਤਹ ਦੇ ਉੱਤੇ ਸ਼ਫਾਫ ਤਹਿਕੀਕਾਤ ਵਾਸਤੇ ਮੁਕੰਮਲ ਤਾਵਨ ਉਹ ਕਿਉਂ ਨਹੀਂ ਕੀਤਾ ਜਾਂਦਾ? ਵਜ੍ਹਾ ਇੱਥੇ ਕਿਉਂ ਨਹੀਂ ਕਹਿੰਦੇ ਕਿ ਜੀ ਇੱਥੇ ਸ਼ਫਾਫ ਤਹਿਕੀਕਾਤ ਹੋਣੀਆਂ ਚਾਹੀਦੀਆਂ ਨੇ? ਅੱਛਾ, ਇੱਥੇ ਨਾ ਇੱਕ ਹੋਰ ਬੜਾ ਇੱਕ ਅਹਿਮ ਪਹਿਲੂ ਹੈ, ਉਹ ਇਹ ਕਿ ਭਾਰਤ ਆਲਮੀ ਸਤਹ ਦੇ ਉੱਤੇ ਖੁਦ ਨੂੰ ਜਿਹੜਾ ਨਾ ਆਪਣੇ ਆਪ ਨੂੰ ਚੀਨ ਦੇ ਮੁਤਬਾਦਿਲ ਦੇ ਤੌਰ ਤੇ ਪੇਸ਼ ਕਰਦਾ ਹੈ। ਮਗਰਬੀ ਦੁਨੀਆ ਦੇ ਨਾਲ ਇਹ ਸਟ੍ਰੈਟੇਜਿਕ ਸ਼ਰਾਕਤਦਾਰੀ ਦੀ ਗੱਲ ਕਰਦਾ ਹੈ, ਦਫਾਈ ਮੁਆਹਦੇ ਵੀ ਕਰਦਾ ਹੈ, ਟੈਕਨੋਲੋਜੀ ਔਰ ਤਜਾਰਤ ਦੇ ਵਿੱਚ ਵੀ ਅੱਗੇ ਵਧਣ ਦੀ ਭੱਜ ਕੇ ਕੋਸ਼ਿਸ਼ ਵੀ ਕਰਦਾ ਹੈ। ਲੇਕਿਨ ਅਗਰ ਨਾਲੋਂ ਨਾਲ ਇਦਾਂ ਦੇ ਇਲਜ਼ਾਮਾਤ ਵੀ ਸਾਹਮਣੇ ਆਣ ਤਾਂ ਫਿਰ ਬਿਰੂਨੇ ਮੁਲਕ ਮੁਖਾਲਫੀਨ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਤੇ ਇਹਦੀ ਸਾਖ ਦੇ ਉੱਤੇ ਕਾਫੀ ਜ਼ਿਆਦਾ ਸਵਾਲੀਆ ਨਿਸ਼ਾਨ ਵੀ ਬਣਦੇ ਹੈ। ਆਲਮੀ ਤਾਕਤ ਬਣਨ ਦੀ ਬਜਾਏ ਸਿਰਫ ਇੱਕ ਮੁਆਸ਼ੀ ਹੁਜਮ ਕਾਫੀ ਨਹੀਂ ਹੁੰਦਾ, ਉਹਦੇ ਵਾਸਤੇ ਇਤਮਾਦ ਵੀ ਚਾਹੀਦਾ ਹੁੰਦਾ ਹੈ, ਔਰ ਇਤਮਾਦ ਕਦੀ ਭਾਰਤ ਦੇ ਕੋਲੇ ਆ ਨਹੀਂ ਸਕਦਾ। ਉਹ ਇਹਨਾਂ ਦੀ ਤਾਂ ਗੱਲ ਉਹ ਹੈ, ਇਹ ਚੀਨ ਦੇ ਨਾਲ ਮੁਕਾਬਲੇ ਕਰਦਾ ਫਿਰਦਾ। ਚੀਨ ਇਹ ਕੱਲ ਦੀ ਕੋੜ ਕਿਰਲੀ ਤੇ ਸ਼ਤੀਰੀਆਂ ਨੂੰ ਜੱਫੇ, ਇਹਨਾਂ ਦਾ ਤਾਂ ਉਹ ਵਾਲਾ ਹਿਸਾਬ ਹੋ ਗਿਆ। ਬਹਰਹਾਲ ਤੁਹਾਡਾ ਮੁਲਾਕਾਤ ਹੋਏਗੀ ਅਗਲੇ ਵੀਲੌਗ ਦੇ ਵਿੱਚ, ਉਦੋਂ ਲਈ ਅੱਲਾ ਨੇ ਕੇ ਪਾਨ।